ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਕੈਲੀਫੋਰਨੀਆ ਦੇ ਵਿੱਚ ਦੋ ਮੇਜਰ ਇਵੈਂਟਸ ਹੋਈਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। TV 84 ਦੀ ਟੀਮ ਨੇ ਇਸ ਨੂੰ ਫੁੱਲੀ ਕਵਰ ਕੀਤਾ ਔਰ ਜਿਹੜਾ ਸੈਕਰਾਮੈਂਟੋ ਅਤੇ ਜਿਹੜਾ ਇਹ ਇਵੈਂਟਸ ਹੋਈਆਂ ਨੇ ਸੈਕਰਾਮੈਂਟੋ ਐਂਡ ਯੂਬਾ ਸਿਟੀ ਵਿੱਚ ਹੋਈਆਂ ਨੇ। ਸੋ ਸੈਕਰਾਮੈਂਟੋ ਵਿੱਚ ਜਿਹੜਾ 350 ਕਿਲੋਮੀਟਰ ਦਾ ਇਨਸਾਫ ਮਾਰਚ ਕੱਢਿਆ ਗਿਆ, ਜਦੋਂ ਕਿ ਯੂਬਾ ਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਗੁਰਗੱਦੀ ਦਿਵਸ ਨਗਰ ਕੀਰਤਨ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਹਰ ਪਾਸੇ ਖਾਲਸਾ ਦੀਆਂ ਗੂੰਜਾਂ ਸਨ। ਸੋ ਇਹਨਾਂ ਦੋਨਾਂ ਇਵੈਂਟਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਬਾਰੇ ਆਪਾਂ ਪਹਿਲੇ ਸੈਗਮੈਂਟ ਵਿੱਚ ਵੀ ਗੱਲਬਾਤ ਕੀਤੀ ਹੈ, ਪਰ ਹੁਣ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਸਾਡਾ ਦੁਸ਼ਮਣ ਹੈ ਹਿੰਦੂਤਵੀ ਵਿਚਾਰਧਾਰਾ ਵਾਲਾ ਭਾਰਤ ਮੁਲਕ ਔਰ ਉਹਨਾਂ ਦੇ ਟੌਂਟ ਪਟੌਂਟ ਦੁਨੀਆ ਭਰ 'ਚ ਜੀ, ਉਹ ਕਿਸੇ ਵੀ ਨਿੱਕੀ ਜਿਹੀ ਘਟਨਾ ਨੂੰ ਜਿਸ ਅੰਦਾਜ਼ ਦੇ ਵਿੱਚ ਬਿਆਨਦੇ ਨੇ, ਉਸ ਬਿਰਤਾਂਤ ਨੂੰ ਜਿਹੜਾ ਉਹ ਝੂਠਾ ਸਿਰਜਦੇ ਨੇ, ਫਿਰ ਉਹ ਬਾਰ-ਬਾਰ ਰੱਬ ਕਰਦੇ ਨੇ। ਤੇ ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਜਿਸ ਲੈਵਲ ਦੀਆਂ ਇਹ ਸਾਡੀਆਂ ਇਵੈਂਟਸ ਹੁੰਦੀਆਂ ਨੇ ਜਾਂ ਹੋਈਆਂ ਨੇ, ਇਹ ਬਹੁਤ ਅਹਿਮੀਅਤ ਵਾਲੀਆਂ ਨੇ ਔਰ ਇਹਨਾਂ ਦਾ ਜਿੰਨਾ ਵੇਰਵੇ ਨਾਲ ਜ਼ਿਕਰ ਹੋਏ, ਜਿਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਏ। ਗੱਲ ਸਿਰਫ ਇਹ ਨਹੀਂ ਹੁੰਦੀ ਵੀ ਕਿਤੇ ਲੱਖ ਬੰਦਾ ਇਕੱਠਾ ਹੋਇਆ, ਉਹਨਾਂ ਨੇ ਲੰਗਰ ਔਰ ਗੰਨੇ ਦਾ ਰਸ ਤੇ ਮਸੰਮੀ ਦਾ ਰਸ ਤੇ ਦੂਜਾ ਖਾਧਾ ਔਰ ਤੁਰ ਗਏ। ਗੱਲ ਇਹ ਨਹੀਂ ਹੈ। ਗੱਲ ਤੁਸੀਂ ਇਹਨਾਂ ਦੋਨਾਂ ਦਾ ਹੀ ਅਸੀਂ ਜੇ ਜ਼ਿਕਰ ਕਰੀਏ, ਜਾਂ ਜਿਵੇਂ ਮੈਂ ਜਸਪ੍ਰੀਤ ਸਿੰਘ ਲਵਲੇ ਦੀ ਬੇਟੀ ਦੇ ਆਨੰਦਕਾਰੀ ਦੇ ਹਵਾਲੇ ਨਾਲ ਵੀ ਗੱਲ ਕੀਤੀ। ਸੋ ਇਹ ਜਦੋਂ ਅਸੀਂ ਇਹਨਾਂ ਸਾਰੀਆਂ ਇਵੈਂਟਸ ਦਾ ਜ਼ਿਕਰ ਕਰਦੇ ਹਾਂ ਔਰ ਪਿਛਲੇ ਸੈਗਮੈਂਟ 'ਚ ਕੁਝ ਪਿਕਚਰਸ ਨਹੀਂ ਦਿਖਾਈਆਂ ਗਈਆਂ, ਤਾਂ ਇਹ ਇੱਕ ਸਾਡੀ ਰੈਜ਼ੀਲੀਅੰਸ, ਸਾਡੀ ਤਾਕਤ, ਸਾਡਾ ਭਾਈਚਾਰਾ, ਸਾਡਾ ਆਪਸ ਦੇ ਵਿੱਚ ਮੇਲ ਜੋਲ ਔਰ ਖਾਲਿਸਤਾਨ ਹਰ ਥਾਂ ਹਾਵੀ ਹੁੰਦਾ। ਉਹ ਸਾਡੇ ਖੁਸ਼ੀ ਦੇ ਸਮਾਗਮ ਹੋਣ, ਗਮੀ ਦੇ ਸਮਾਗਮ ਹੋਣ, ਇਹ ਬੜਾ ਇੰਪੋਰਟੈਂਟ ਹੈ। ਕਿਉਂਕਿ ਜਦੋਂ ਅਸੀਂ ਕਿਸੇ ਥਾਂ ਦੇ ਉੱਤੇ ਬਦਲਿਆ ਹੋਇਆ ਮਾਹੌਲ ਦੇਖਦੇ ਹਾਂ, ਇਹੀ ਪਾਰਟ ਜਦੋਂ 1980ਵਿਆਂ ਦੇ ਵਿੱਚ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਔਰ ਦੂਸਰਾ ਚਾਰੇ ਪਾਸੇ ਚਰਚਾ ਇਹੀ ਸੀ, ਕਿਤੇ ਵੀ ਕੋਈ ਇਕੱਠਾ ਹੋਏ, ਕੋਈ ਬੱਚੇ ਦੇ ਜਨਮ ਦਿਨ ਦਾ ਸਮਾਗਮ ਹੈ, ਕੋਈ ਵਿਆਹ ਦਾ ਜਾਂ ਦੂਜਾ, ਇਹ ਫਿਰ ਕੌਮ ਦੀ ਇੰਪਲਸ ਹੁੰਦੀ ਹੈ ਵੀ ਗੱਲਾਂ ਤੁਸੀਂ ਇੱਧਰਲੀਆਂ ਉੱਧਰਲੀਆਂ 2-4 ਮਿੰਟ ਕਰ ਲੈਂਦੇ ਹੋ, ਫਿਰ ਟੌਪਿਕ ਪੰਥ ਦੇ ਉੱਤੇ ਆ ਕੇ ਫੋਕਸਡ ਹੁੰਦਾ। ਇਵੇਂ ਹੀ ਇਹ ਜਿਹੜੇ ਸਾਰੇ ਹੀ ਲਗਭਗ 10 ਦਿਨ ਦਾ ਮੇਰਾ ਸਟੇ ਸੀ ਔਰ ਜਿਹੜੀਆਂ ਇਵੈਂਟਸ ਇਸ ਪੀਰੀਅਡ ਦੇ ਵਿੱਚ ਹੋਈਆਂ, ਔਰ ਜਿਵੇਂ ਮੈਂ ਕਿਹਾ ਕਿ ਯੂਬਾ ਸਿਟੀ ਜਿੱਥੇ ਕਿ 45ਵਾਂ ਨਗਰ ਕੀਰਤਨ ਸੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ, ਕਿਉਂਕਿ 13 ਅਪ੍ਰੈਲ 1978 ਦੇ ਸਾਕਾ ਅੰਮ੍ਰਿਤਸਰ ਤੋਂ ਬਾਅਦ ਜਿਸ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਦੀ ਸ਼ਹਾਦਤ ਹੋਈ, ਇੱਥੋਂ ਦੇ ਸਿਆਣੇ ਬਜ਼ੁਰਗਾਂ ਨੇ ਮਹਿਸੂਸ ਕੀਤਾ ਕਿ ਵੀ ਇਹ ਅਸੀਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕਰਦੇ। ਔਰ ਮੈਂ ਜੇ ਮੈਨੂੰ ਕਹਿਣਾ ਹੋਏ, ਮੈਂ ਆਪਣੇ ਐਡਰੈਸ ਦੇ ਵਿੱਚ ਵੀ ਯੂਬਾ ਸਿਟੀ ਕਿਹਾ ਸੀ ਕਿ ਸ਼ਾਇਦ ਤਖਤ ਸ੍ਰੀ ਹਜ਼ੂਰ ਸਾਹਿਬ ਜਿੱਥੇ ਕਿ ਗੁਰਗੱਦੀ ਦਿੱਤੀ ਗਈ ਔਰ ਯੂਬਾ ਸਿਟੀ ਨੂੰ ਛੱਡ ਕੇ ਮੈਨੂੰ ਨਹੀਂ ਲੱਗਦਾ ਵੀ ਦੁਨੀਆ 'ਚ ਕਿਤੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੁੰਦੇ ਨੇ। ਹੁਣ ਤਾਂ ਹਰ ਥਾਂ ਹਰ ਗੁਰਦੁਆਰਾ ਸਾਹਿਬ ਜੇ ਇੱਕ ਸ਼ਹਿਰ 'ਚ 3 ਨੇ, ਉਹ ਵੀ ਲੱਖ ਡਾਲਰ ਲਾ ਕੇ ਨਗਰ ਕੀਰਤਨ, ਪਤਾ ਨਹੀਂ ਪੈਸੇ ਬਣਦੇ ਨੇ ਨਗਰ ਕੀਰਤਨਾਂ 'ਚੋਂ ਜਾਂ ਕੀ ਹੈ। ਹਾਲਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਵੀ ਜਿੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਰਦੇ ਹਾਂ, ਜੇ ਇਹ ਪਰੰਪਰਾ ਜਿਹੜੀ 1979 'ਚ ਹੀ ਭਾਵੇਂ ਸ਼ੁਰੂ ਕੀਤੀ ਯੂਬਾ ਸਿਟੀ ਦੇ ਬਜ਼ੁਰਗਾਂ ਨੇ, ਦੁਨੀਆ ਭਰ ਦੇ ਸਿੱਖਾਂ ਨੇ ਕੀਤੀ ਹੁੰਦੀ ਜਾਂ ਹੁਣ ਵੀ ਕੀਤੀ ਜਾਏ, ਤੇ ਘੱਟੋ ਘੱਟ ਇਹ ਦੇਹਧਾਰੀ ਗੁਰੂ ਡੰਮ ਦੇ ਖਿਲਾਫ ਹੁਣ, ਹਾਲਾਂ ਇਹ ਦੋਹਰਾ ਕੋਈ ਪੜ੍ਹਨ ਦਾ ਕਦੋਂ ਸ਼ੁਰੂ ਹੋਇਆ ਰੁਝਾਨ ਜਾਂ ਕੀ ਹੈ, ਲੇਕਿਨ ਜਦੋਂ ਰੋਜ਼ਾਨਾ ਖਲੋ ਕੇ ਅਰਦਾਸ ਤੋਂ ਬਾਅਦ ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅਸੀਂ ਪੜ੍ਹਦੇ ਹਾਂ ਤੇ ਅਚੇਤ ਜਿਹੜਾ ਨਹੀਂ ਵੀ ਬੋਲ ਰਿਹਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਯਾਦ ਹੋ ਰਿਹਾ ਹੁੰਦਾ ਔਰ ਉਹਨੂੰ ਇਹ ਹੁੰਦਾ ਕਿ ਬਈ ਇਹ ਜਿਹੜਾ ਇਹ ਸਾਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਪਰ ਜੇ ਇਹਨੂੰ ਅਸੀਂ ਨਗਰ ਕੀਰਤਨ ਦੇ ਫਾਰਮ 'ਚ ਐਸਟੈਬਲਿਸ਼ ਕਰੀਏ ਔਰ ਹਫਤਾ ਸਮਾਗਮ ਹੋਣ ਔਰ ਇਸ ਦੇ ਉੱਤੇ ਫੋਕਸ ਹੋਏ, ਸਪੀਚਿਸ ਹੋਣ, ਕਥਾ ਹੋਏ, ਵਿਚਾਰ ਹੋਏ, ਕੀਰਤਨ ਹੋਏ, ਤੇ ਘੱਟੋ ਘੱਟ ਇੱਕ ਤਬਕਾ ਜਿਹੜਾ ਭੁੱਲ ਭੁਲੇਖੇ ਜਿਹੜਾ ਲੰਬਾ ਵਕਤ ਨਿਰੰਕਾਰੀਆਂ ਨੂੰ ਵੀ ਸਮਝਦੇ ਸੀ ਵੀ ਇਹ ਸਿੱਖ ਹੀ ਹੁੰਦੇ ਨੇ, ਰਾਧਾ ਸੁਆਮੀ ਦਾ ਵੀ ਕਹਿੰਦੇ ਸੀ, ਉਹ ਵੀ ਨਾਮ ਹੀ ਦਿੰਦੇ ਨੇ, ਦੇਖੋ ਬਾਣੀ ਪੜ੍ਹਾਉਂਦੇ ਨੇ, ਉਹ ਵੀ ਜਿਹੜਾ ਉਹਨਾਂ ਦੇ ਲਈ ਪ੍ਰਵਾਨ। ਸੋ ਇਹ ਜਿਹੜੇ ਲੋਕ ਇਸ ਕਿਸਮ ਦਾ ਢੋਂਗ ਰਚ ਕੇ ਸਿੱਖਾਂ ਨੂੰ ਫਾਹੁੰਦੇ ਨੇ, ਘੱਟੋ ਘੱਟ ਇੱਕ ਵੱਡਾ ਤਬਕਾ
ਅਸੀਂ ਉਸ ਚੋਂ ਸੇਵ ਕਰ ਸਕਦੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਤੱਕ ਪਹੁੰਚਦੇ ਹਾਂ। ਹੁਣ ਇਹ ਠੀਕ ਹੈ ਕਿ ਜਦੋਂ ਨਗਰ ਕੀਰਤਨ ਉਹਨਾਂ ਨੇ ਪੱਕਾ ਰੱਖਿਆ ਹੋਇਆ ਕਿ ਨਵੰਬਰ ਦੇ ਪਹਿਲੇ ਵੀਕਐਂਡ, ਪਹਿਲਾ ਸੰਡੇ, ਹੁਣ ਜਦੋਂ ਉਹਨਾਂ ਨੇ ਫੈਸਲਾ ਕੀਤਾ ਸੀ 1979 ਦੇ ਵਿੱਚ, ਉਦੋਂ ਤਾਂ ਨਵੰਬਰ 84 ਦੀ ਨਸਲਕੁਸ਼ੀ ਨਹੀਂ ਸੀ ਵਾਪਰੀ ਹੋਈ। ਹੁਣ ਕਈ ਵਾਰ ਉਹ ਉਸੇ ਹੀ ਹਫ਼ਤੇ 'ਚ ਆ ਜਾਂਦਾ ਹੈ, ਕਈ ਵਾਰੀ ਆਤਿਸ਼ਬਾਜ਼ੀ ਹੋਏ ਨਾ ਹੋਏ, ਅੱਗਾ ਹੋਏ ਪਿੱਛਾ ਹੋਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਤੋਂ ਬਾਅਦ ਜਿਹੜਾ ਪਹਿਲਾ ਨਗਰ ਕੀਰਤਨ ਨਵੰਬਰ 84 ਨੂੰ ਹੋਇਆ ਉਹ ਖਾਲਿਸਤਾਨੀ ਰੰਗ ਦਾ ਸੀ। ਔਰ ਇਹਨਾਂ ਸਾਰੇ ਵਰਿਆਂ ਦੇ ਵਿੱਚ 45ਵਾਂ ਐਤਕੀ ਵਰ੍ਹਾ ਸੀ, ਤੁਸੀਂ ਵੀ ਉਹਦਾ ਹਿੱਸਾ ਸੀ ਕਿ ਕਿਹੜਾ ਟੈਂਟ ਹੈ ਜਿਸ ਦੇ ਉੱਤੇ ਖਾਲਿਸਤਾਨੀ ਝੰਡਾ ਨਹੀਂ ਸੀ, ਕਿਹੜਾ ਫਲੋਟ ਜਿਹਦੇ ਤੇ ਖਾਲਿਸਤਾਨੀ ਝੰਡੇ ਨਹੀਂ ਸੀ, ਔਰ ਜਿਸ ਲੈਵਲ ਦੇ ਉੱਤੇ ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਰਿਹਾ, ਇਕੱਲੇ ਇੱਕ ਮੁਕਾਮ ਦੇ ਉੱਤੇ ਨਹੀਂ ਜਾਂ ਇੱਕ ਦਿਨ ਨਹੀਂ, ਕੁੱਲ ਮਿਲਾ ਕੇ। ਬਿਲਕੁਲ। ਔਰ ਜਿਵੇਂ ਅਸੀਂ ਸੈਕਰਾਮੈਂਟੋ ਦੇ ਹਵਾਲੇ ਨਾਲ ਪਹਿਲਾਂ ਗੱਲ ਕਰ ਲਾਂ ਕਿ ਜਿਹੜਾ 350 ਮੀਲ ਦਾ ਮਾਰਚ ਜੈਕਾਰਾ ਮੂਵਮੈਂਟ ਨੇ ਬੇਕਰਸਫੀਲਡ ਟੂ ਸੈਕਰਾਮੈਂਟੋ ਕੈਪੀਟਲ ਕੀਤਾ। ਹਾਲਾਂ ਜਦੋਂ ਅਸੀਂ ਪੰਥਕ ਜਥੇਬੰਦੀਆਂ ਜਾਂ ਉਹਨਾਂ ਦੀ ਕਾਰਗੁਜ਼ਾਰੀ ਜਾਂ ਦੂਸਰੀ ਦੇਖਦੇ ਹਾਂ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਇੱਕ ਕੋਈ ਉਹਨੇ ਆਪਣਾ ਫੀਲਡ ਚੁਣਿਆ ਹੋਇਆ। ਮੈਨੂੰ ਕਦੇ ਵੀ ਨਹੀਂ ਲੱਗਾ ਕਿ ਬਈ ਜੈਕਾਰਾ ਮੂਵਮੈਂਟ ਕੋਈ ਖਾਲਿਸਤਾਨੀ ਜਿਹੜਾ ਏਜੰਡੇ ਨੂੰ ਪ੍ਰਮੋਟ ਕਰਨ ਵਾਲੀ ਜਥੇਬੰਦੀ ਆ। ਉਹਨਾਂ ਦਾ ਨੌਜਵਾਨਾਂ ਦੇ ਵਿੱਚ ਸਿੱਖੀ ਦੀ ਗੱਲ ਜਾਂ ਕੈਂਪ ਮੂਵਮੈਂਟ ਤੱਕ ਹੀ ਮਹਿਦੂਦ ਸੀ। ਪਰ ਇਸ ਵਾਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹਨੂੰ ਇਨਸਾਫ ਮਾਰਚ ਦਾ ਨਾਂ ਦੇ ਕੇ ਨਵੰਬਰ 84 ਦੀ ਨਸਲਕੁਸ਼ੀ ਤੇ ਫੋਕਸ ਕੀਤਾ, ਔਰ ਜ਼ਾਹਰ ਹੈ ਕਿ ਫਿਰ ਜੇ ਪਲੇਟਫਾਰਮ ਜਿੱਥੇ ਪੰਥਕ ਐਕਟਿਵਿਸਟ ਪਹੁੰਚਦੇ ਨੇ ਉਹ ਜਿੰਨਾ ਮਰਜ਼ੀ ਤੁਸੀਂ ਉਸ ਨੂੰ ਕਿਸੇ ਨਿਊਟਰਲ ਜ਼ੋਨ 'ਚ ਰੱਖਣ ਦੀ ਕਿ ਜੇ ਅਸੀਂ ਹੁਣ ਵੈਸੇ ਵੀ ਕੋਈ ਨਿਊਟਰਲ ਲਫ਼ਜ਼ ਦਾ ਹੈ ਨਹੀਂ, ਜਾਂ ਕੋਈ ਖਾਲਿਸਤਾਨੀ ਹੈ ਜਾਂ ਨਹੀਂ ਹੈ, ਪੰਥ ਪ੍ਰਸਤ ਹੈ ਜਾਂ ਨਹੀਂ ਹੈ, ਹੁਣ ਵਿੱਚ ਵਿਚਾਲੇ ਨਹੀਂ ਜੇ ਕਿ ਅਸੀਂ ਇੱਧਰ ਵੀ ਹੈ ਤਾਂ ਉੱਧਰ ਵੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਵੀ, ਕਿਉਂਕਿ ਉਸ ਸਮਾਗਮ ਦੇ ਵਿੱਚ ਵੀ ਖਾਲਿਸਤਾਨ ਦੇ ਝੰਡੇ ਸੀ, ਜਦੋਂ ਦੋਨੋਂ ਪਾਸਿਓਂ ਇੱਕ ਪਾਸਿਓਂ ਮਾਰਚ ਕਰਕੇ ਪਹੁੰਚਿਆ ਇੱਕ ਵੱਡਾ ਜਿਹੜਾ ਖਾਲਸਾ ਵਹੀਰ ਵਾਂਗ, ਉਹ ਜਦੋਂ ਉਸ ਕੈਪੀਟਲ ਤੇ ਪਹੁੰਚੇ ਤੇ ਅੱਗੋਂ ਵੱਡੀ ਗਿਣਤੀ ਦੇ ਵਿੱਚ ਉਵੇਂ ਹੀ ਨਾਰਿਆਂ ਜੈਕਾਰਿਆਂ ਦੇ ਨਾਲ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਸੀ ਕਿ ਭਾਈ ਅਸੀਂ ਹੁਣ ਆਪਣਾ ਕੌਮੀ ਘਰ ਖਾਲਿਸਤਾਨ ਲੈਣਾ। ਇਸੇ ਤਰ੍ਹਾਂ ਜੇ ਅਸੀਂ ਸਪੀਕਰਸ ਦੀ ਗੱਲ ਕਰੀਏ, ਅੱਡ ਜਿਹੜੇ ਵੀ ਹਰ ਇੱਕ ਨੇ, ਹਾਲਾਂ ਜਿਹੜੇ ਉਹਨਾਂ ਦੇ ਆਪਣੇ ਅੰਦਾਜ਼ ਹੁੰਦਾ ਹਰ ਇੱਕ ਦਾ ਕੁਝ ਕਹਿਣ ਦਾ, ਜਿਹੜੇ ਨਾਨ ਸਿੱਖ ਸੀ ਉਹਨਾਂ ਨੇ ਤਾਂ ਜਸਟਿਸ ਔਰ ਟੂਗੈਦਰਨੈਸ ਔਰ ਦੂਸਰਿਆਂ ਦੀ ਗੱਲ ਕੀਤੀ, ਪਰ ਸਿੱਖ ਨੁਮਾਇੰਦਿਆਂ ਦੇ ਕੋਲ ਤਾਂ ਹੁਣ ਐਸਾ ਕੁਛ ਨਹੀਂ ਹੈ ਕਿ ਭਾਈ ਉਹ ਕੀ ਆਫਰ ਕਰਨ ਕਿ ਵੀ ਅਸੀਂ 40 ਸਾਲ ਬਾਅਦ। ਹੁਣ ਅੱਜ ਵੀ ਇੱਕ ਖਬਰ ਸੀ ਜੀ, ਦਿੱਲੀ ਹਾਈ ਕੋਰਟ ਨੇ ਕਹਿ ਦਿੱਤਾ ਵੀ ਜਗਦੀਸ਼ ਟਾਈਟਲਰ ਦੇ ਖਿਲਾਫ ਜਿਹੜਾ ਉਹ ਮੁਕੱਦਮਾ ਜਾਰੀ ਰਹੇਗਾ। ਉਹਨੇ ਅਪੀਲ ਕੀਤੀ ਸੀ ਕਿ ਵੀ ਮੈਨੂੰ ਮੁਕਤ ਕੀਤਾ ਜਾਏ ਸਾਰੇ। ਹੁਣ 40 ਸਾਲ ਬਾਅਦ ਵੀ ਅਸੀਂ ਉੱਥੇ ਇਸ ਕਿਸਮ ਦੀ ਡਰਾਮੇਬਾਜ਼ੀ ਦੇਖਦੇ ਹਾਂ। ਉਸ ਕਿਸਮ ਦਾ ਜੋ ਕੁਛ ਵਿਡੋ ਕਾਲੋਨੀ ਦੀਆਂ ਹਜ਼ਾਰਾਂ ਵਿਧਵਾਵਾਂ ਜਿਨ੍ਹਾਂ ਦੀਆਂ 2 ਜਨਰੇਸ਼ਨਾਂ ਅੱਗੇ ਜਿਹੜੀਆਂ ਨੇ 20-20 ਸਾਲ ਦੀਆਂ ਵਰਕੇ ਕੁਛ ਚਲੇ ਗਏ, ਕੁਛ ਜਿਹੜੇ ਨੇ ਉਹ ਉਹਨਾਂ ਯਾਦਾਂ ਦੇ ਨਾਲ, ਉਹਦੀਆਂ ਕੌੜੀਆਂ ਯਾਦਾਂ ਨਾਲ ਜੀ ਰਹੇ ਨੇ, ਕਿਸ ਕਿਸਮ ਦੇ ਅਹਿਸਾਸਾਂ 'ਚੋਂ ਜਿਉਂਦੇ ਨੇ। ਤੇ ਹੁਣ ਵੀ ਜੇ ਕਿ ਸਿੱਖਾਂ ਨੂੰ ਇਸ ਗੱਲ ਦੇ ਲਈ ਸਮਝਾਉਣਾ ਪਏਗਾ ਕਿ ਭਾਈ ਆਪਣਾ ਮੁਲਕ ਬਣਾਏ ਬਿਨਾਂ, ਖਾਲਿਸਤਾਨ ਬਣਾਏ ਬਿਨਾਂ ਗੱਲ ਨਹੀਂ ਬਣਨੀ, ਤੇ ਫਿਰ ਮੈਂ ਸਮਝਦਾ ਵੀ ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ। ਔਰ ਇਹੀ ਕਾਰਨ ਹੈ ਮੇਰਾ ਹੁਣ ਕਹਿਣਾ ਹੁੰਦਾ ਕਿ ਭਾਈ ਅਸੀਂ ਵਿਉਂਤਬੰਦੀ ਦੇ ਉੱਤੇ ਤਾਂ ਡਿਬੇਟ ਕਰ ਸਕਦੇ ਹਾਂ ਕਿ ਕਿਸ ਉਦਮ ਤੇ ਰਾਜ ਮਿਲੇ, ਕਿ ਕੀ ਸਟ੍ਰੈਟਜੀ ਹੋਏ, ਢੰਗ ਤਰੀਕੇ ਹੋਣ, ਇੱਥੇ ਕੀ ਹੋਏ ਉੱਥੇ ਕੀ ਹੋਏ, ਪਰ ਹੁਣ ਤੁਸੀਂ ਸਿੱਖਾਂ ਦੇ ਨਾਲ ਜੇ ਡਿਬੇਟ ਕਰਨ ਲੱਗੋਗੇ ਜੀ ਖਾਲਿਸਤਾਨ ਕਿਉਂ ਚਾਹੀਦਾ, ਇਹ ਵੇਸਟ ਆਫ ਟਾਈਮ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਕੈਪੀਟਲ ਹਿੱਲ ਦੀ ਵਾਲੀ ਇਵੈਂਟ, ਜਿਹੜੀ ਕੈਪੀਟਲ ਵਾਲੀ ਇਵੈਂਟ ਵੀ ਸੀ, ਹਿੱਲ ਕਿਉਂਕਿ ਵਾਸ਼ਿੰਗਟਨ DC ਹੈ, ਸੋ ਅਸੀਂ ਉਹਨੂੰ ਕੈਪੀਟਲ ਹਿੱਲ ਕਹਿ ਦਿੰਦੇ ਹਾਂ। ਇਹ ਆਪਣੇ ਆਪ ਦੇ ਵਿੱਚ ਬੜੀ ਕਾਮਯਾਬ ਸੀ। ਖਾਲਿਸਤਾਨ ਦਾ ਮੈਸੇਜ ਵੀ ਗਿਆ, ਟੂਗੈਦਰਨੈਸ ਦਾ ਵੀ ਗਿਆ। ਔਰ ਇਸ ਤੋਂ ਪਹਿਲਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ 5 ਕਾਂਗਰਸਮੈਨਾਂ ਨੇ ਲੈਜਿਸਲੇਸ਼ਨ ਲਿਆਂਦਾ US ਕਾਂਗਰਸ ਦੇ ਵਿੱਚ, ਜਿਸ ਨੂੰ ਡੇਵਿਡ ਵੈਲਾਡਿਓ ਜਿਹੜੇ ਉਸ ਫਰੈਜ਼ਨੋ ਬੇਕਰਫੀਲਡ ਬੈਲਟ ਦੇ ਕਾਂਗਰਸਮੈਨ ਨੇ ਔਰ ਦੁਬਾਰਾ ਬੜੀ ਸ਼ਾਨ ਨਾਲ ਉਹ ਜਿੱਤ ਗਏ ਨੇ, ਉਹਨਾਂ ਨੇ ਲਿਆਂਦਾ। ਉਸ ਜਿਹੜੀ ਮੈਨੂੰ ਬਹੁਤ ਚੰਗੀ ਗੱਲ ਲੱਗੀ ਔਰ ਉਸ ਦੇ ਉੱਤੇ ਅਸੀਂ ਸੈਗਮੈਂਟ ਵੀ ਕੀਤਾ ਸੀ ਕਿ ਉਹਨਾਂ ਉਸ ਰੈਜ਼ੋਲੂਸ਼ਨ ਨੂੰ ਐਂਡੋਰਸ ਕਰਨ ਵਾਲਿਆਂ ਦੇ ਵਿੱਚ ਯੂਨਾਈਟਿਡ ਸਿੱਖ ਕਾਂਗਰੈਸ਼ਨਲ ਕਾਕਸ,
ਜੈਕਾਰਾ, ਸਿੱਖ ਕੋਲੀਸ਼ਨ, ਸੈਲਡੈਫ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਇਹ ਸਾਰੀਆਂ ਜਥੇਬੰਦੀਆਂ ਨੇ ਉਹਨੂੰ ਐਂਡੋਰਸ ਕੀਤਾ। ਸੋ ਇਹ ਬਹੁਤ ਚੰਗੀ ਗੱਲ ਹੈ। ਔਰ ਇਸੇ ਤਰ੍ਹਾਂ ਇਹ ਮਾਰਚ ਜੈਕਾਰਾ ਦਾ, ਭਾਵੇਂ ਜਿਵੇਂ ਉਹਨਾਂ ਦੇ ਪਹਿਲੇ ਕੀ ਕੰਸਰਨ ਉਹਨਾਂ ਨਾਲ ਹੋਣਗੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਨੇ ਕੋਆਪਰੇਟ ਕੀਤਾ। ਲਾਅ ਮੇਕਰਸ, ਔਰ ਖ਼ਾਸ ਤੌਰ 'ਤੇ ਮੈਂ ਕਾਫੀ ਪਹਿਲਾਂ ਤੋਂ ਹੀ ਮੈਂ ਪ੍ਰਭਾਵਿਤ ਹਾਂ ਬੀਬੀ ਜਸਮੀਤ ਕੌਰ ਬੈਂਸ ਦੀ ਕਾਰਗੁਜ਼ਾਰੀ ਤੋਂ, ਪਰ ਉੱਥੇ ਵੀ ਜਿਹੜੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਹਾਲਾਂਕਿ ਅੰਗਰੇਜ਼ੀ 'ਚ ਸੀ, ਪਰ ਵਿੱਚੋਂ ਰੋਕ ਕੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਧੀ ਹਾਂ, ਸਿੱਖ ਕੌਮ ਦੀ ਧੀ ਹਾਂ, ਤੇ ਮੈਂ ਕਦੇ ਪਿੱਠ ਨਹੀਂ ਲੱਗਣ ਦਿਆਂਗੀ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਰੈਜ਼ੀਲੀਅੰਸ ਦੀ ਗੱਲ ਕਰਦੇ ਹਾਂ, ਇਸੇ ਤਰ੍ਹਾਂ ਜੇ ਉਸੇ ਪਲੇਟਫਾਰਮ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਖਲੋ ਕੇ ਕਹਿੰਦੇ ਨੇ ਕਿ ਭਾਈ ਆਪੋ ਆਪਣਾ ਫਰਜ਼ ਪਛਾਣੋ, ਦੇਖੋ ਕਿੰਨਾ ਜ਼ੁਲਮ ਹੈ, ਕਿਵੇਂ ਤੁਸੀਂ ਖਲੋਣਾ ਹੈ, ਪਰ ਸਾਡੇ ਸਾਹਮਣੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਯਾਦ ਰਹਿਣੇ ਚਾਹੀਦੇ ਨੇ ਕਿ ਭਾਈ। ਔਰ ਮੈਨੂੰ ਇੱਕਦਮ ਖਿਆਲ ਆਇਆ, ਮੈਂ ਕਿਹਾ ਕਿ ਵੀ ਕਦੇ ਇਹ ਹੁਣ ਅਸੀਂ 2024 ਦੀ ਗੱਲ ਕਰਦੇ ਹਾਂ, ਮੈਂ ਕਿਹਾ 29 ਸਾਲ ਪਹਿਲਾਂ ਡਿਕਸੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਜਦੋਂ ਸਰ ਜਸਵੰਤ ਸਿੰਘ ਖਾਲੜਾ ਐਡਰੈਸ ਕਰ ਰਹੇ ਸੀ, ਮੈਂ ਵੀ ਸਾਹਮਣੇ ਬੈਠਾ ਕਿਉਂਕਿ ਮੈਂ ਵੀ ਉਸ ਸਮਾਗਮ 'ਚ ਮੈਨੂੰ ਸੱਦਿਆ ਗਿਆ ਸੀ, ਤੇ ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਹੀ ਇਸ ਤੋਂ ਸ਼ੁਰੂ ਕੀਤੀ ਸੀ ਕਿ ਇੱਕ ਲਘੂ ਕਹਾਣੀ ਹੈ ਕਿ ਹਨੇਰਾ ਪਸਰ ਰਿਹਾ ਸੀ, ਡੂੰਘਾ ਹੁੰਦਾ ਜਾ ਰਿਹਾ ਸੀ, ਬਹੁਤਿਆਂ ਨੂੰ ਲੱਗਦਾ ਸੀ ਕਿ ਹਨੇਰਾ ਸਾਨੂੰ ਖਾ ਜਾਏਗਾ ਔਰ ਕੋਈ ਹਨੇਰੇ ਨੂੰ ਚੈਲੰਜ ਨਹੀਂ ਸੀ ਕਰ ਸਕਦਾ। ਪਰ ਫਿਰ ਦੂਰ ਕਿਸੇ ਝੁੱਗੀ ਦੇ ਵਿੱਚ ਇੱਕ ਬੀਬੀ ਨੇ ਦੀਵਾ ਜਗਾਇਆ ਤੇ ਹਨੇਰੇ ਨੂੰ ਚੈਲੰਜ ਹੋਇਆ, ਤੇ ਦੇਖਦੇ ਹੀ ਦੇਖਦੇ ਫਿਰ ਕਈ ਪਾਸੇ ਉਹ ਦੀਵੇ ਜਗਣ ਲੱਗੇ। ਮੈਂ ਕਿਹਾ ਉਹੀ ਜਿਹੜੀ ਗੱਲ ਖਾਲੜਾ ਸਾਹਿਬ ਨੇ ਲਘੂ ਕਹਾਣੀ ਦੇ ਰੂਪ 'ਚ ਦੀਵਾ ਚਾਨਣ ਚੈਲੰਜ ਕਰ ਰਿਹਾ ਹਨੇਰੇ ਨੂੰ, ਔਰ ਇਹੀ ਗੱਲ ਉਹਨਾਂ ਨੇ ਜਦੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਪ੍ਰਸੰਗ 'ਚ ਕਹੀ, ਤੇ ਮੈਂ ਕਿਹਾ ਇਹ ਹੈ ਲੈਗੇਸੀ ਕਿ ਉਹਨਾਂ ਨੇ ਕਿਵੇਂ ਉਸ ਸਾਰੇ ਨੂੰ ਅੱਗੇ ਤੋਰਿਆ। ਔਰ ਅੱਜ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਵਿਕਟਰੀ ਹੈ ਉਹਦੇ 'ਚ ਬੀਬੀ ਪਰਮਜੀਤ ਕੌਰ ਖਾਲੜਾ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਮੈਂ ਜਦੋਂ ਉਹਨਾਂ ਨੂੰ ਬਾਅਦ ਦੇ ਵਿੱਚ ਜਸਪ੍ਰੀਤ ਸਿੰਘ ਲਵਲੇ ਦੀ ਬੱਚੀ ਸੁਖਮਨ ਕੌਰ ਦੇ ਆਨੰਦ ਕਾਰਜ ਵੇਲੇ ਵੀ ਮਿਲਿਆ, ਉਹ ਆਪਣੀ ਬੇਟੀ ਨਵਕਿਰਨ ਕੌਰ ਦੇ ਨਾਲ, ਔਰ ਉਹਨਾਂ ਦੇ ਨਵਕਿਰਨ ਕੌਰ ਦੇ 2 ਬੱਚੇ ਨੇ, ਇੱਕ ਬੇਟਾ ਇੱਕ ਬੇਟੀ, ਉਹਨਾਂ ਦੇ ਨਾਲ ਆਏ, ਤੇ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਜੀ ਤੁਸੀਂ ਬਹੁਤ ਵੱਡਾ ਜਿਹੜੀ ਹੈ ਤੁਸੀਂ ਮੋਟੀਵੇਸ਼ਨ ਹੋ, ਪਰ ਨਾਲ ਦੀ ਨਾਲ ਮੈਂ ਕਿਹਾ ਜੀ ਯੂ ਹੈਡ ਏ ਸਵੀਟ ਰਿਵੈਂਜ, ਕਿਉਂਕਿ ਉਸੇ ਸੀਟ ਤੋਂ ਇਹ ਜਗੀਰ ਕੌਰ ਨੂੰ ਖੜਾ ਕਰਕੇ ਅਕਾਲੀਆਂ ਨੇ ਇਹਨਾਂ ਨੂੰ ਹਰਵਾਇਆ ਸੀ। ਹੁਣ ਜਿਵੇਂ ਬੀਬੀ ਪਰਮਜੀਤ ਕੌਰ ਖਾਲੜਾ ਨੇ, ਉਹਨਾਂ ਨੇ ਕਿਹਾ ਜੀ ਖਡੂਰ ਸਾਹਿਬ ਹੈ, ਫਰੀਦਕੋਟ ਹੈ, ਸਧਾਰਨ ਜਿਹੜੇ ਆਮ ਲੋਕ ਨੇ ਉਹ ਤਾਂ ਪੰਥ ਨਾਲ ਹੀ ਜੁੜੇ ਹੋਏ ਨੇ, ਔਰ ਉਹਨਾਂ ਦਾ ਇੱਕ ਕੰਸਰਨ ਔਰ ਫਿਕਰ ਵੀ ਹੈ ਕਿ ਭਾਈ ਬਹੁਤ ਸਾਰੇ ਬਾਹਰ ਵੱਲ ਦੇਖ ਰਹੇ ਨੇ ਕਿ ਬਈ ਬਾਹਰੋਂ ਕੀ ਅਗਵਾਈ ਮਿਲਦੀ ਹੈ, ਤੇ ਇਹ ਵੇਲਾ ਹੈ ਕਿ ਸਾਨੂੰ ਆਪਣੀ ਤਾਕਤ ਨੂੰ ਇਕੱਠੇ ਕਰਕੇ ਅੱਗੇ ਤੋਰਨ ਦਾ। ਇਸੇ ਤਰ੍ਹਾਂ ਜਿਹੜਾ ਬਾਕੀਆਂ ਦਾ ਵੀ ਇਹ ਕੰਸਰਨ ਸੀ। ਸੋ ਇਹ ਸੈਕਰਾਮੈਂਟੋ ਤੋਂ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਸਕਾਈ ਐਕੋਡ ਵਿਦ ਖਾਲਿਸਤਾਨ ਜ਼ਿੰਦਾਬਾਦ ਸਲੋਗਨਸ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਅੱਜ ਤਾਂ ਅਸੀਂ ਇੱਥੇ 40ਵੀਂ ਐਨੀਵਰਸਰੀ ਨਵੰਬਰ 84 ਸਿੱਖ ਨਸਲਕੁਸ਼ੀ ਦੀ ਮਨਾਉਣ ਆਏ ਹਾਂ, ਪਰ ਉਹ ਦਿਨ ਦੂਰ ਨਹੀਂ ਹੈ ਜਦੋਂ ਅਸੀਂ ਇਸੇ ਕੈਪੀਟਲ ਦੇ ਉੱਤੇ ਖਾਲਿਸਤਾਨ ਦੀ ਆਜ਼ਾਦੀ ਦਾ ਜਸ਼ਨ ਮਨਾਵਾਂਗੇ। ਔਰ ਯੂਬਾ ਸਿਟੀ ਵੀ ਸੈਚਰਡੇ ਦਾ ਦੀਵਾਨ, ਬੇਸ਼ੱਕ ਪ੍ਰਬੰਧਕੀ ਨਿਜ਼ਾਮ ਉਹਨਾਂ ਨੇ ਕਿਵੇਂ ਕਿਸੇ ਨੂੰ ਵੀ ਦੀਵਾਨੀ ਨਹੀਂ ਦੇਣੀ ਹੁੰਦੀ ਮੀਡੀਆ ਦੇ ਐਂਗਲ ਤੋਂ, ਪਰ ਜਿਹੜਾ ਉਹਨਾਂ ਦਾ ਚਹੇਤਾ ਮੀਡੀਆ ਖੜਾ ਕੀਤਾ ਹੁੰਦਾ ਹੈ, ਸਕਰੀਨਾਂ ਉਹਨਾਂ ਦੇ ਹਵਾਲੇ ਕੀਤੀਆਂ ਹੁੰਦੀਆਂ, ਉਹ ਯਕੀਨੀ ਬਣਾਉਂਦੇ ਨੇ ਕਿ ਜਦੋਂ ਵੀ ਪੰਥ ਪ੍ਰਸਤ ਜਿਹੜੇ ਨੇ ਉਹ ਸਪੀਚ ਕਰਨ ਲੱਗਦੇ ਨੇ ਤੇ ਉਹਨਾਂ ਸਕਰੀਨਾਂ ਦੇ ਉੱਤੇ ਐਡਾਂ ਚੱਲਣ ਲੱਗ ਜਾਂਦੀਆਂ ਨੇ। ਇਹੀ ਹਾਲ ਉਹਨਾਂ ਦੇ ਵੱਡੇ ਜਿਹੜੇ ਬਾਕੀ ਪਾਸੇ ਚੈਨਲ ਉਹਨਾਂ ਦੇ ਇਹੀ ਹਾਲ ਹੁੰਦਾ। ਲੇਕਿਨ ਫਿਰ ਵੀ ਜੋ ਮੈਸੇਜ ਅਸੀਂ ਦੇ ਸਕਦੇ ਸੀ ਉਹ ਦਿੱਤਾ। ਇਸ ਇਕੱਠ ਦੇ ਵਿੱਚ ਵੀ ਸਿੱਖਸ ਫਾਰ ਜਸਟਿਸ ਦੇ ਨੁਮਾਇੰਦੇ ਡਾਕਟਰ ਬਖਸ਼ੀਸ਼ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕਾਕਸ ਦੇ ਡਾਕਟਰ ਪ੍ਰਿਤਪਾਲ ਸਿੰਘ, ਸਰ ਜਸਵੰਤ ਸਿੰਘ ਹੋਠੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਵਨ ਸਿੰਘ, ਔਰ ਮੈਨੂੰ ਵੀ ਬੋਲਣ ਦਾ ਮੌਕਾ ਮਿਲਿਆ। ਹਾਂ, ਇੱਕ ਟ੍ਰੈਂਡ ਜਿਹੜਾ ਮੈਂ ਜ਼ਰੂਰ ਦੇਖਦਾ, ਔਰ ਮੈਂ ਉਸ ਇਕੱਠ ਦੇ ਵਿੱਚ ਵੀ ਇਹ ਕਿਹਾ ਸੀ ਕਿ ਜਿਹੜਾ ਇੱਕ ਟ੍ਰੈਂਡ ਇਹ ਸ਼ੁਰੂ ਹੋਇਆ ਹੈ, ਔਰ ਪਹਿਲਿਆਂ 'ਚ ਵੀ ਸੀ
80ਵੇਂ ਦੇ ਵਿੱਚ ਵੀ ਅਸੀਂ ਦੇਖਦੇ ਸੀ ਕਿ ਜਿਹੜੀਆਂ ਪ੍ਰੋਮੀਨੈਂਟ ਕੁਝ ਜਥੇਬੰਦੀਆਂ ਭਾਵੇਂ ਉਹ ਜੁਝਾਰੂ ਸਟਰਗਲ ਹੀ ਲੜ ਰਹੀਆਂ ਸੀ, ਉਹ ਜਦੋਂ ਡੋਮੀਨੈਂਟ ਪੋਜੀਸ਼ਨ ਸੀ ਤੇ ਉਹ ਬਾਕੀਆਂ ਨੂੰ ਇਗਨੋਰ ਕਰਨ ਜਾਂ ਇਹ ਸਮਝਣ 'ਚ ਕਿ ਵੀ ਅਸੀਂ ਹੀ ਜਿਹੜਾ ਉਹ ਉਸ ਨੂੰ ਲੀਡ ਕਰ ਰਹੇ ਹਾਂ, ਇਹ ਰੁਝਾਨ ਨੇ ਨੁਕਸਾਨ ਵੀ ਕੀਤਾ। ਔਰ ਹੁਣ ਵੀ ਇਹ ਰੁਝਾਨ ਅਸੀਂ ਦੇਖ ਰਹੇ ਹਾਂ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਭਾਈ ਇਹ ਜਿਹੜਾ ਰੁਝਾਨ ਹੈ ਕਿ ਸਾਡਾ ਘੋੜਾ ਜਿਹੜਾ ਹੈ ਇਹੀ ਅਸ਼ਵਮੇਘ ਯੱਗ ਦਾ ਘੋੜਾ ਹੈ, ਬਾਕੀ ਸਭ ਖੱਚਰਾਂ ਨੇ, ਇਹ ਠੀਕ ਨਹੀਂ ਹੈ। ਕਿਉਂਕਿ ਇਹ ਗੱਲ ਦੀ ਸਾਨੂੰ ਹਰ ਇੱਕ ਨੂੰ ਸਮਝ ਆ ਜਾਣੀ ਚਾਹੀਦੀ ਹੈ। 18ਵੀਂ ਸਦੀ 'ਚ ਵੀ ਸਾਡੇ ਬਜ਼ੁਰਗਾਂ ਨੇ ਭਾਵੇਂ ਉਹ ਮਿਸਲਾਂ ਦੇ ਰੂਪ ਦੇ ਵਿੱਚ ਆਪੋ ਆਪਣੇ ਝੰਡੇ ਲੈ ਕੇ ਹੀ ਲੜਦੇ ਸੀ ਇੱਕ ਦੁਸ਼ਮਣ ਦੇ ਨਾਲ, ਕਈ ਵਾਰੀ ਆਪਸ ਵੀ ਖਹਿਬੜਦੇ ਸੀ, ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਜੇ ਅਸੀਂ ਜਿੱਤ ਹਾਸਲ ਕਰਨੀ ਹੈ ਤੇ ਉਹ ਟੁਗੈਦਰਨੈਸ ਦੇ ਨਾਲ, ਇਹੀ ਸਰਬੱਤ ਖਾਲਸਾ ਦਾ ਸਿਸਟਮ ਹੀ ਉਹਨਾਂ ਨੇ ਕੱਢਿਆ। ਔਰ ਉਸੇ ਹੀ ਸਰਬੱਤ ਖਾਲਸਾ 'ਚ 12 ਮਿਸਲਾਂ, ਹਾਲਾਂ ਉਹਨਾਂ 'ਚ ਵੀ ਜਿਹੜੀਆਂ ਫੂਲਕੀਆਂ ਇਹਦੇ ਬਦ ਅਖਲਾਕ ਬਦ ਕਿਰਦਾਰ ਅਮਰਿੰਦਰ ਦੇ ਵਡੇਰਿਆਂ ਦੀ ਆਲੇ ਦੀ ਮਿਸਲ ਵਾਲੇ ਸੀ, ਜਾਂ ਦੂਜੇ ਉਹ ਕਦੇ ਅਬਦਾਲੀ ਨਾਲ ਰਲ ਜਾਂਦੇ ਸੀ, ਕਦੇ ਮਰਾਠਿਆਂ ਨਾਲ ਰਲ ਜਾਂਦੇ ਸੀ, ਕਦੇ ਮੁਗਲਾਂ ਨਾਲ ਰਲ ਜਾਂਦੇ, 11 ਹੀ ਮਿਸਲਾਂ ਕਹੀਆਂ ਜਾਣ। ਪਰ ਉਹਨਾਂ ਨੇ ਇੱਕੋ ਵੇਲੇ ਮੁਗਲਾਂ ਨੂੰ ਵੀ ਡਿਫੀਟ ਕੀਤਾ, ਦਰਾ ਖੈਬਰ ਪਾਰ ਵਾਲਿਆਂ ਨੂੰ ਵੀ ਡਿਫੀਟ ਕੀਤਾ, ਔਰ ਦਰਿਆਏ ਜਮਨਾ ਤੋਂ ਲੈ ਕੇ ਇੰਡਸ ਦਰਿਆ ਤੱਕ ਉਹਨਾਂ ਨੇ ਉਸ ਇਲਾਕੇ ਨੂੰ 12 ਹਿੱਸਿਆਂ 'ਚ ਵੰਡਿਆ ਸੀ। ਔਰ ਉਹਨਾਂ ਦੀ ਕਮਾਂਡ ਥੱਲੇ ਹੀ ਮਿਸਲਾਂ ਦੇ ਪੀਰੀਅਡ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਸੀ, 1762 ਦੇ ਵਿੱਚ ਲਾਹੌਰ ਫਤਿਹ ਹੋਇਆ, 1783 ਦੇ ਵਿੱਚ ਦਿੱਲੀ ਫਤਿਹ ਕੀਤੀ, ਔਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਪੰਥ ਨੇ ਸੁਲਤਾਨੁਲ ਕੌਮ ਦਾ ਜਿਹੜਾ ਉਹ ਖਿਤਾਬ ਦਿੱਤਾ ਸੀ। ਸੋ ਜੇ ਉਦੋਂ ਇਹ ਟੁਗੈਦਰਨੈਸ ਦੀ ਗੱਲ ਦੀ ਸਮਝ ਸੀ ਤੇ ਅੱਜ ਤਾਂ ਅਸੀਂ ਕਿਵੇਂ ਡਿਨਾਈ ਕਰ ਸਕਦੇ ਹਾਂ ਕਿ ਭਈ ਸਾਡੀ ਸਟਰਗਲ ਦਾ ਆਧਾਰ ਤਾਂ ਸਾਡੇ 1.5 ਲੱਖ ਤੋਂ ਜ਼ਿਆਦਾ ਉਹ ਸ਼ਹੀਦ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ। ਇੱਥੇ ਕਿਹੜਾ ਗੁਰਦੁਆਰਾ ਹੈ ਅਮਰੀਕਾ ਕੈਨੇਡਾ ਦਾ ਜਿੱਥੇ 80ਵੇਂ ਦੇ ਦੌਰ ਦੇ ਵਿੱਚ ਮਰਿਆਦਾ ਲਾਗੂ ਕਰਨ ਲਈ ਜਾਂ ਖਾਲਿਸਤਾਨ ਦੀ ਗੱਲ ਕਹਿਣ ਦੇ ਲਈ ਟਕਰਾਅ ਨਹੀਂ ਹੋਇਆ ਉਸ ਕਿਸਮ ਦੇ ਲੋਕਾਂ ਨਾਲ ਜਿਹੜੇ ਭਾਰਤ ਪੱਖੀ ਸੀ। ਅੱਜ ਵੀ ਉਹ ਸਿਸਟਮ ਚੱਲ ਰਿਹਾ। ਕਿਹਨਾਂ ਨੇ ਇੱਥੇ ਜਿਹੜਾ ਉਹ ਕਿਤੇ ਖਾਲਿਸਤਾਨ ਹਾਊਸ ਬਣਿਆ, ਕਿਤੇ ਸਿੱਖ ਯੂਥ ਆਫ ਅਮਰੀਕਾ ਪ੍ਰੋਟੈਸਟ ਦੀ ਲਾਈਨ, ਸਾਰਾ ਉਸ 'ਚੋਂ ਹੀ। ਚਲੋ ਜੇ ਗੁਰੂ ਨੇ ਕਿਸੇ ਨੂੰ ਵਡਿਆਇਆ, ਵਡਿਆਈ ਦਿੱਤੀ ਹੈ, ਮਾੜਾ ਮੋਟਾ ਉਹ ਇਹ ਗੁਰੂ ਦੇ ਸਮਰਪਿਤ ਭਾਵਨਾ ਵਾਲਾ ਸਾਡਾ ਪਾਠ ਹੋਣਾ ਚਾਹੀਦਾ, ਨਾ ਕਿ ਇਹ ਕਿ ਭਾਈ ਅਸੀਂ ਕਹੀਏ ਜੀ ਜਾਨ ਨੂੰ ਖਤਰਾ ਤਾਂ ਸਿਰਫ ਇੱਕ ਨੂੰ ਹੈ, ਬਾਕੀ ਤਾਂ ਐਵੇਂ ਹੀ ਹੈ ਆਪਣੇ ਚੰਗੀ ਭਲੀ ਚਮੜੀ ਦੇ ਉੱਤੇ ਪੱਟੀ ਬੰਨੀ ਫਿਰਦੇ ਨੇ, ਕਿਸੇ ਨੂੰ ਕੋਈ ਜ਼ਖਮ, ਇਵੇਂ ਨਹੀਂ ਹੈ। ਸੋ ਇਹ ਮੈਸੇਜ ਵੈਲ ਰਿਸੀਵਡ ਵੀ ਸੀ ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਗੱਲ ਅਸੀਂ ਪ੍ਰੋਮੀਨੈਂਟਲੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਹਰ ਉਸ ਵੀਰ ਭੈਣ ਸ਼ਖਸੀਅਤ ਜਥੇਬੰਦੀ ਦਾ ਸਤਿਕਾਰ ਕਰਦੇ ਹਾਂ ਜਿਹੜਾ ਪੰਥ ਲਈ ਕੁਛ ਵੀ ਕਰਦਾ। ਈਵਨ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਨਹੀਂ ਵੀ ਕਹਿੰਦਾ ਪਰ 2 ਵੇਲੇ ਦੀ ਅਰਦਾਸ ਗੁਰੂ ਤੋਂ ਮੰਗਦਾ ਦਰ ਕਰ, ਜਾਂ ਜਿਹੜਾ ਕੋਈ ਪੰਜਾਬੀ ਬੱਚਿਆਂ ਨੂੰ ਪੜ੍ਹਾ ਰਿਹਾ, ਕੋਈ ਗੁਰਮਤਿ ਸੰਗੀਤ ਦੇ ਵਿੱਚ ਕਰ ਰਿਹਾ, ਕੋਈ ਹਿਊਮੈਨਿਟੇਰੀਅਨ ਸੇਵਾ ਦੇ ਪਿੜ 'ਚ ਲੱਗਾ ਹੋਇਆ। ਇਹ ਵੇਲਾ ਇਹ ਨਹੀਂ ਹੈ ਕਿ ਵੀ ਤੁਸੀਂ ਬਾਹਰ ਨਿਕਲ ਕੇ ਕਹੋ ਕਿ ਵੀ ਇਹ ਵੀ ਗਲਤ, ਇਹ ਵੀ ਗਲਤ, ਇਹ ਵੀ ਗਲਤ। ਅਸੀਂ ਹਾਂ ਜੇ ਸਾਡੇ ਮਤਭੇਦ ਵੀ ਨੇ ਤੇ ਉਹਦੇ ਲਈ ਕਲੋਜ਼ਡ ਰੂਮ ਦੇ ਵਿੱਚ ਬੈਠ ਕੇ ਆਪਣੀ ਗੱਲ ਕਹਿਣ ਦਾ ਸਾਨੂੰ ਵੱਲ ਹੋਣਾ ਚਾਹੀਦਾ, ਕਨਵਿਕਸ਼ਨ ਦੇ ਨਾਲ ਔਰ ਸਬਰ ਦੇ ਨਾਲ। ਵਿਰੋਧ ਨੂੰ ਪ੍ਰਗਟ ਕਰਨ ਦੀ ਵੀ ਲਾਈਨ ਹੁੰਦੀ ਹੈ, ਉਸ ਦਾ ਜਵਾਬ ਸੁਣਨ ਦੀ ਵੀ ਸਾਡੇ ਕੋਲ ਜਿਹੜੀ ਹੈ ਉਹ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੰਗਤ ਦਾ ਪੱਖ, ਉਹ ਸੰਗਤ ਦੀਵਾਨ 'ਚ ਬੈਠੀ ਹੋਏ ਜਾਂ ਅਗਲੇ ਦਿਨ ਜਦੋਂ ਐਤਵਾਰ ਨੂੰ ਨਗਰ ਕੀਰਤਨ ਤੁਰਦਾ, ਇੱਕ ਤਾਂ ਉਹ ਜਾਹੋ ਜਲਾਲ ਹੁੰਦਾ ਜਦੋਂ ਮਹਾਰਾਜ ਦਾ ਸਰੂਪ ਬਿਰਾਜਮਾਨ ਹੁੰਦਾ ਵਹੀਕਲ ਦੇ ਉੱਤੇ, ਵੈਲ ਡੈਕੋਰੇਟਡ, ਔਰ ਬਾਕੀ ਕਿਵੇਂ ਸੇਵਾ ਦਾ ਭਾਵ, ਖਾਲਿਸਤਾਨ ਦੀ ਗੱਲ, ਇਹ ਕਿਉਂਕਿ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹ ਸਾਡੀ ਸਾਰੀ ਜਿਹੜੀ ਉਹ ਰਿਕਾਰਡਿੰਗ ਹੈ ਆਉਣ ਵਾਲੇ ਪੀਰੀਅਡ 'ਚ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਸੋ ਇਸ ਅੰਦਾਜ਼ ਦੇ ਵਿੱਚ ਸਾਡਾ ਇਹ ਲਗਭਗ 10 ਦਿਨ ਤੋਂ ਵੀ ਜ਼ਿਆਦਾ ਦਾ ਜਿਹੜਾ ਸਫ਼ਰ ਸੀ ਉਹ ਰਿਹਾ। ਸੋ ਇਹ ਠੀਕ ਹੈ ਵੀ ਅਸੀਂ ਜਦੋਂ ਸੱਚੋ ਸੱਚ ਦੇ ਇਸ ਫਾਰਮੈਟ 'ਚੋਂ ਨਿਕਲਦੇ ਹਾਂ ਤੇ ਸਾਡਾ ਵੀ ਨਾਤਾ ਟੁੱਟਦਾ ਹੈ, ਆਪਣੇ ਆਪ ਨੂੰ ਵੀ ਜਿਹੜੀ ਮੋਟੀਵੇਸ਼ਨ ਸਾਨੂੰ ਸਾਡੇ ਜਿਹੜੇ ਲਾਈਵ ਦੇਖ ਰਹੇ ਵੀਰ ਭੈਣਾਂ ਹੁੰਦੇ ਨੇ ਉਹਨਾਂ ਦੇ ਕਾਮੈਂਟਸ ਹੁੰਦੇ ਨੇ,
ਜਾਂ ਪਹਿਲੇ 24 ਘੰਟੇ ਜਿੱਥੋਂ ਤੱਕ ਰੀਚ ਜਾਂਦੀ ਹੈ। ਜੀ ਪਰ ਇਹ ਸਾਰੇ ਇਕੱਠ ਵੀ ਇੰਪੋਰਟੈਂਟ ਹੁੰਦੇ ਨੇ, ਬਿਲਕੁਲ ਕਿਉਂਕਿ ਇਹਨਾਂ ਰਾਹੀਂ ਕੌਮ ਦਾ ਮੈਸੇਜ ਵੀ ਔਰ ਦੁਸ਼ਮਣ ਨੂੰ ਵੀ ਇਹ ਮੈਸੇਜ ਆਉਂਦਾ। ਔਰ ਹਾਲਾਂ ਇਹ ਜਦੋਂ ਸਟੇਜ ਤੋਂ ਬਾਰ-ਬਾਰ ਇਹ ਹੁੰਦਾ ਹੈ ਕਿ ਭਾਈ ਖਾਲਿਸਤਾਨ ਦਾ ਨਾਰਾ ਆਪਣੇ ਆਪ 'ਚ ਬਹੁਤ ਤਾਕਤ ਰੱਖਦਾ ਹੈ, ਇਹਦੀ ਤਾਕਤ ਦੁਸ਼ਮਣ ਨੂੰ ਪੁੱਛ ਕੇ ਦੇਖੋ। ਬਿਲਕੁਲ ਜੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਤੇ ਫਿਰ ਜੇ ਸਾਡਾ ਕੋ ਉੱਠ ਕੇ ਕਿਹਾ ਜੀ ਕੱਲਾ ਨਾਰਿਆਂ ਨਾਲ ਤਾਂ ਨਹੀਂ ਬਣਨਾ, ਬਿਲਕੁਲ ਨਹੀਂ ਬਣਨਾ, ਬਾਕੀ ਵੀ ਕੰਮ ਤੁਹਾਨੂੰ ਕਿਹਨੇ ਰੋਕਿਆ ਵੀ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ। ਜੀ ਪਰ ਜਦੋਂ ਜੇ ਤੁਸੀਂ ਕਿਸੇ ਨੂੰ ਜਿਹੜਾ ਉਹ ਇਨਸਲਟ ਹੀ ਕਰਨਾ ਹੋਏ, ਫਿਰ ਉਹਦੇ ਲਈ ਹੁੰਦਾ ਜੀ ਐਵੇਂ ਨਾਰੇ ਨੂਰੇ ਮਾਰੀ ਜਾਂਦੇ ਨੇ ਜੀ, ਕਿਸੇ ਨੇ ਕੁਝ ਨਹੀਂ ਦਿੱਤਾ ਜੀ, ਕਿਸੇ ਨੇ ਕੁਝ ਨਹੀਂ ਕਰਨਾ ਜੀ, ਆਪਣੇ ਪੁੱਤ ਨਹੀਂ ਮਰਵਾਉਂਦੇ ਜੀ, ਇੱਥੋਂ ਕਿਸੇ ਨੇ ਜਾਣਾ ਜੀ, ਇੱਥੇ ਥੋੜੀ ਬਣ ਜਾਣਾ ਜੀ। ਇਹ ਸਾਰੇ ਉਹ ਲੋਕ ਨੇ ਜਿਹੜੇ ਖੁਦ ਭਗੌੜੇ ਕਿਸਮ ਦੇ ਨੇ। ਸੋ ਜਿਹੜਾ ਨਾਰਾ ਲਾਉਣ ਦੀ ਹਿੰਮਤ ਰੱਖਦਾ ਉਹਨੂੰ ਵੀ ਐਪਰੀਸ਼ੀਏਟ ਕਰੋ, ਜਿਹੜਾ ਨਾਰਾ ਨਹੀਂ ਲਾਉਂਦਾ ਪਰ ਉਹ ਸਾਇਲੈਂਟਲੀ ਤੁਹਾਡੇ ਇਸ ਕਾਜ਼ ਦੇ ਵਿੱਚ ਕੰਟਰੀਬਿਊਟ ਕਰਦਾ ਹੈ ਉਹਨੂੰ ਵੀ ਐਪਰੀਸ਼ੀਏਟ ਕਰੋ, ਤੇ ਜਿਹੜਾ ਘੱਟੋ ਘੱਟ ਵਿਰੋਧ ਨਹੀਂ ਕਰਦਾ ਉਹਨੂੰ ਵੀ ਐਪਰੀਸ਼ੀਏਟ ਕਰੋ। ਔਰ ਜਿਹੜੇ ਖਾਮਖਾਹ ਦਾ ਵਿਰੋਧ ਕਰਨ ਵਾਲੇ ਨੇ ਉਹਨਾਂ ਨਾਲ ਉਲਝ ਕੇ ਆਪਣੀ एनर्जी ਵੇਸਟ ਨਾ ਕਰੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।